ਇੰਡੋਜ਼ ਟੀਵੀ ਵੇਖਣ ਵਾਲੇ ਪਿਆਰੇ ਦਰਸ਼ਕੋ, ਮੈਂ ਤੁਹਾਡਾ ਸਰਬਜੀਤ ਸੋਹੀ ਹਾਜ਼ਰ ਹਾਂ ਫਿਰ ਪ੍ਰੋਗਰਾਮ ਸ਼ਬਦਾਂ ਦੀ ਅਜ਼ਮਤ ਦੀ ਚੌਥੀ ਕਿਸ਼ਤ ਲੈ ਕੇ। ਅੱਜ ਗਜ਼ਲਾਂ ਕਵਿਤਾਵਾਂ ਤੋਂ ਹਟ ਕੇ ਥੋੜਾ ਜਿਹਾ ਨਵਾਂ ਰੰਗ ਲੈ ਕੇ ਆਏ ਹਾਂ ਗੀਤਕਾਰੀ ਦਾ। ਪੰਜਾਬੀ ਸਾਹਿਤ ਦੇ ਵਿੱਚ ਗੀਤਕਾਰੀ ਦੀ ਬੜੀ ਅਮੀਰ ਪਰੰਪਰਾ ਹੈ ਔਰ ਸਾਡੇ ਸਮੁੱਚੇ ਜੀਵਨ ਦੇ ਵਿੱਚ ਗੀਤਾਂ ਦਾ ਬਹੁਤ ਮਹੱਤਵ ਹੈ। ਜੰਮਣ ਤੋਂ ਲੈ ਕੇ ਵਿਆਹੁਣ ਤੱਕ, ਵਿਆਹੁਣ ਤੋਂ ਲੈ ਕੇ ਮਰਨ ਤੱਕ ਜੀਵਨ ਦੀ ਹਰ ਰਸਮ ਗੀਤਾਂ 'ਚ ਹੋ ਕੇ ਲੰਘਦੀ ਹੈ। ਤੇ ਪੰਜਾਬੀ ਸਾਹਿਤ ਦੇ ਵਿੱਚ ਜਿਹੜੇ ਗੀਤਕਾਰੀ ਦਾ ਮੁੱਢ ਹੈ ਉਹ ਸਾਡੇ ਸਟੇਜੀ ਕਵੀ ਜਿਹੜੇ ਨੇ ਉਹਨਾਂ ਨੇ ਬੰਨਿਆ ਸੀ, ਜਿਨ੍ਹਾਂ ਦੇ ਵਿੱਚ ਜੇ ਮੈਂ ਨਾਮ ਲਵਾਂ ਫਿਰੋਜ਼ਦੀਨ ਸ਼ਰਫ ਜੀ, ਕਰਤਾਰ ਸਿੰਘ ਬਲੱਗਣ, ਨੰਦ ਲਾਲ ਨੂਰਪੁਰੀ ਜੀ, ਚਰਨ ਸਿੰਘ ਸਫਰੀਆਦ, ਸਾਡੇ ਬਹੁਤ ਵੱਡੇ ਗੀਤਕਾਰ ਜਿਨ੍ਹਾਂ ਨੇ ਬੜੇ ਵਧੀਆ ਗੀਤ ਲਿਖੇ। ਉਸ ਤੋਂ ਬਾਅਦ ਨਕਸਲਬਾੜੀ ਮੂਵਮੈਂਟ ਦੇ ਵਿੱਚ ਜੈਮਲ ਪੱਡਾ ਜੀ, ਸੰਤਰਾਮ ਉਦਾਸੀ ਜੀ, ਜੋਗਿੰਦਰ ਮਤਵਾਲਾ ਜੀ ਵਰਗੇ ਗੀਤਕਾਰਾਂ ਨੇ ਬੜੇ ਸ਼ਾਨਦਾਰ ਗੀਤ ਜਿਹੜੇ ਲੋਕ ਭਾਵਾਂ ਨੂੰ ਪੇਸ਼ ਕਰਦੇ ਲਿਖੇ। ਔਰ ਸਾਡੀ ਪ੍ਰਗੀਤਕ ਕਾਵਧਾਰਾ ਜਿਹੜੀ ਹੈ ਉਸ ਦੇ ਸਰਨਾਵੇਂ ਪ੍ਰੋਫੈਸਰ ਮੋਹਨ ਸਿੰਘ ਜੀ, ਸ਼ਿਵ ਕੁਮਾਰ ਬਟਾਲਵੀ ਅਤੇ ਡਾਕਟਰ ਹਰਭਜਨ ਸਿੰਘ ਵਰਗੇ ਵੱਡੇ ਲੇਖਕਾਂ ਨੇ ਵੀ ਗੀਤ ਲਿਖੇ ਔਰ ਉਹ ਸੋਚ ਭਰਪੂਰ ਗੀਤ ਜਿਹੜੇ ਨੇ ਪੰਜਾਬੀ ਸਾਹਿਤ ਦਾ ਬਹੁਤ ਵੱਡਾ ਸਰਮਾਇਆ ਹਨ। ਇਸ ਤੋਂ ਬਾਅਦ ਨਵੇਂ ਦੌਰ ਦੇ ਵਿੱਚ ਧਰਮ ਕਮਿਆਣਾ ਜੀ, ਰਣਜੀਤ ਮਾਧੋਪੁਰੀ ਜੀ, ਅਮਰਦੀਪ ਗਿੱਲ ਕਵਿਤਾਵਾਂ ਦੇ ਨਾਲ ਗੀਤ ਵੀ ਲਿਖਦੇ ਨੇ। ਤੇ ਅੱਜ ਚਲੰਤ ਗੀਤਕਾਰੀ ਦੇ ਹੜ ਦੇ ਵਿੱਚ ਸਾਡਾ ਕਵੀ ਹਰਮਨਦੀਪ ਵੀ ਜਿਹੜਾ ਹੈ ਉਸਨੇ ਨਵੇਂ ਗੀਤ ਲਿਖ ਕੇ ਇੱਕ ਨਵੀਂ ਪਿਰਤ ਪਾਈ ਹੈ। ਸੋ ਆਓ ਅੱਜ ਅਸੀਂ ਇਸ ਗੀਤਕਾਰੀ ਦੇ ਪ੍ਰੋਗਰਾਮ ਦੇ ਵਿੱਚ ਸਾਹਿਤਕ ਗੀਤਕਾਰੀ ਜਿਹੜੀ ਹੈ ਉਸ ਨੂੰ ਮਾਣੀਏ। ਔਰ ਅਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪੰਜਾਂ ਪਾਣੀਆਂ ਦੇ ਗੀਤ ਦੇ ਰੂਪ ਦੇ ਵਿੱਚ ਕਿ ਪੰਜਾਬੀ ਸਾਹਿਤ ਦੇ ਵਿੱਚ ਜਿਹੜੀ ਗੀਤਕਾਰੀ ਦੀ ਪਗਡੰਡੀ ਹੈ ਉਸ ਨੂੰ ਵੱਡੀ ਕਰੀਏ। ਤੇ ਉਹ ਉਸ ਕਿਤਾਬ ਦੇ ਵਿੱਚ ਅਸੀਂ 10 ਗੀਤਕਾਰਾਂ ਦੇ ਗੀਤ ਪਾਏ ਸੀ ਔਰ ਉਸ ਗੀਤਕਾਰਾਂ ਦੇ ਵਿੱਚ ਸਾਡੇ ਜਿਹੜੇ ਗੀਤਕਾਰ ਨੇ ਸਾਡੇ ਕੋਲ ਪ੍ਰੋਗਰਾਮ ਸ਼ਾਮਲ ਜਿਹੜੇ ਆਸਟ੍ਰੇਲੀਆ ਤੋਂ ਸਨ ਤੇ 5 ਗੀਤਕਾਰ ਉਸ ਦੇ ਵਿੱਚ ਜਿਹੜੇ ਸਨ ਇੰਡੀਆ ਤੋਂ ਸਨ। ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਤਵਾਰਫ ਕਰਾ ਦੇਵਾਂ ਸਾਡੇ ਜਿਹੜੇ ਅੱਜ ਦੇ ਗੀਤਕਾਰ ਨੇ, ਗਾਇਕ ਨੇ ਸਾਡੇ ਕੋਲ। ਸਭ ਤੋਂ ਪਹਿਲਾਂ ਮੇਰੇ ਇਸ ਪਾਸੇ ਬੈਠੇ ਆਤਮਾ ਹੀਰ ਜੀ, ਜਿਹੜੇ ਗੀਤਕਾਰ ਨੇ, ਨਾਲ ਦੀ ਨਾਲ ਚਿੱਤਰਕਾਰੀ ਦਾ ਸ਼ੌਂਕ ਵੀ ਰੱਖਦੇ ਨੇ। ਸਾਡੇ ਦੂਸਰੇ ਗੀਤਕਾਰ ਪਾਲ ਰੌਕੇ ਜੀ, ਜਿਹੜੇ ਸਾਡੇ ਇੰਡੋਜ਼ ਅਕੈਡਮੀ ਦੇ ਮੋਹਰੀਆਂ ਵਿੱਚੋਂ ਇੱਕ ਹਨ ਤੇ ਗੀਤ ਲਿਖਦੇ ਹਨ। ਮੇਰੇ ਇਸ ਪਾਸੇ ਬੈਠੇ ਮੀਤ ਮਲਕੀਤ ਜੀ, ਜਿਹੜੇ ਕਿ ਪਿੰਡ ਫੂਲ ਖੁਰਦ, ਜ਼ਿਲ੍ਹਾ ਰੋਪੜ ਤੋਂ ਹਨ ਤੇ ਮਿਊਜ਼ਿਕ 'ਚ ਐਮਏ ਕੀਤੀ ਹੋਈ ਇਹਨਾਂ ਨੇ, ਗੀਤ ਲਿਖਣ ਦਾ ਸ਼ੌਂਕ ਹੈ, ਗਾਉਂਦੇ ਵੀ ਹਨ। ਤੇ ਸਾਡੇ ਪਰਲੇ ਪਾਸੇ ਬੈਠੇ ਸਰਜੀਤ ਸੰਧੂ ਜੀ, ਜਿਹੜੇ ਗੀਤਕਾਰ ਹਨ ਤੇ ਗੀਤ ਗਾਉਂਦੇ ਵੀ ਹਨ, ਕਵਿਤਾਵਾਂ ਵੀ ਲਿਖਦੇ ਹਨ। ਸੋ ਇਹ ਸਾਡਾ ਸਾਹਿਤਕ ਦਾਇਰਾ ਹੈ ਸਾਰਾ। ਸੋ ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਆਤਮਾ ਹੀਰ ਜੀ ਤੋਂ, ਉਹ ਆਪਣਾ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨਗੇ। ਆਤਮਾ ਹੀਰ ਜੀ। ਧੰਨਵਾਦ ਸੋਹੀ ਸਾਹਿਬ। ਮੈਂ ਤੁਹਾਡਾ ਆਤਮਾ ਸਿੰਘ ਹੈ। ਮੈਂ ਆਪਣਾ ਇੱਕ ਗੀਤ ਪੈਨ ਵਾਲੀ ਨਹਿਰ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ। ਆਸ ਕਰਾਂਗਾ ਕਿ ਤੁਸੀਂ ਇਸ ਨੂੰ ਭਰਪੂਰ ਹੰਗਾਰਾ ਦੇਵੋਗੇ। ਲਓ ਜੀ, ਹਾਜ਼ਰ ਹੈ। ਉਹ ਪੁੱਛ ਕੇ ਤਾਂ ਦੇਖੀ ਮੇਰੇ, ਉਹ ਪੁੱਛ ਕੇ ਤਾਂ ਦੇਖੀ ਮੇਰੇ ਪਿੰਡ ਵਾਲੀ ਨਹਿਰ ਤੋਂ, ਕਿਹੜੇ ਕਿਹੜੇ ਗਮ ਮੈਂ ਲਿਆਇਆ ਤੇਰੇ ਸ਼ਹਿਰ ਤੋਂ। ਪੁੱਛ ਕੇ ਤਾਂ ਦੇਖੀ ਮੇਰੇ ਓਏ ਪਿੰਡ ਵਾਲੀ ਨਹਿਰ ਤੋਂ, ਕਿਹੜੇ ਕਿਹੜੇ ਗਮ ਮੈਂ ਲਿਆਇਆ ਤੇਰੇ ਸ਼ਹਿਰ ਤੋਂ। ਉਹ ਜੀ ਦੇ ਕੰਢੇ ਦਿਲ ਨਾਲ ਦਿਲ ਨੂੰ ਬਰਾਉਂਦਾ ਸੀ, ਵਗਦੇ ਹੋਏ ਪਾਣੀਆਂ 'ਚ ਅਥਰੂ ਲੁਕਾਉਂਦਾ ਸੀ। ਉਹ ਜੀ ਦੇ ਕੰਢੇ ਦਿਲ ਨਾਲ ਦਿਲ ਨੂੰ ਬਰਾਉਂਦਾ ਸੀ, ਵਗਦੇ ਹੋਏ ਪਾਣੀਆਂ 'ਚ ਅਥਰੂ ਲੁਕਾਉਂਦਾ ਸੀ। ਪੁੱਛ ਕੇ ਤਾਂ ਦੇਖੀ ਉਹਦੀ ਓਏ ਕੱਲੀ ਕੱਲੀ ਲਹਿਰ ਤੋਂ, ਕਿਹੜੇ ਕਿਹੜੇ ਗਮ ਮੈਂ ਲਿਆਇਆ ਤੇਰੇ ਸ਼ਹਿਰ ਤੋਂ। ਉਹ ਹੋ ਗਏ ਸੀ ਉਦਾਸ ਮੈਨੂੰ ਦੇਖ ਦੇਖ ਰੁੱਖ ਵੀ, ਪੰਛੀ ਪਰਦੇਸੀਆਂ ਦੀ ਮਰ ਗਈ ਸੀ ਭੁੱਖ ਵੀ। ਉਹ ਹੋ ਗਏ ਸੀ ਉਦਾਸ ਮੈਨੂੰ ਦੇਖ ਦੇਖ ਰੁੱਖ ਵੀ, ਪੰਛੀ ਪਰਦੇਸੀਆਂ ਦੀ ਮਰ ਗਈ ਸੀ ਭੁੱਖ ਵੀ। ਪੁੱਛ ਕੇ ਤਾਂ ਦੇਖੀ ਦਿਨ ਦੇ ਓਏ ਕੱਲੇ ਕੱਲੇ ਪੈਰ ਤੋਂ, ਕਿਹੜੇ ਕਿਹੜੇ ਗਮ ਮੈਂ ਲਿਆਇਆ ਤੇਰੇ ਸ਼ਹਿਰ ਤੋਂ। ਓਏ ਆਪਣਾ ਇਹ ਦੋਸ਼ ਕਾਦੋਂ ਦਈਏ ਤਕਦੀਰ ਨੂੰ, ਹਾਏ ਦਈਏ ਤਕਦੀਰ ਨੂੰ। ਓਏ ਆਪਣਾ ਇਹ ਦੋਸ਼ ਕਾਦੋਂ ਦਈਏ ਤਕਦੀਰ ਨੂੰ, ਦਈਏ ਤਕਦੀਰ ਨੂੰ।
ਉਹ ਪੂਜਦੇ ਰਹੇ ਕਾਗਜ਼ ਦੀ ਬਣੀ ਤਸਵੀਰ ਨੂੰ, ਹਾਏ ਬਣੀ ਤਸਵੀਰ ਨੂੰ। ਪੁੱਛ ਕੇ ਤਾਂ ਦੇਖੀ ਕਾਲੇ ਓਏ ਆਪਣੇ ਤੇ ਗੈਰ ਤੋਂ, ਕਿਹੜੇ ਕਿਹੜੇ ਗਮ ਮੈਂ ਲਿਆਇਆ ਤੇਰੇ ਸ਼ਹਿਰ ਤੋਂ। ਪੁੱਛ ਕੇ ਤਾਂ ਦੇਖੀ ਮੇਰੇ ਓਏ ਪਿੰਡ ਵਾਲੀ ਨਹਿਰ ਤੋਂ, ਕਿਹੜੇ ਕਿਹੜੇ ਗਮ ਮੈਂ ਲਿਆਇਆ ਤੇਰੇ ਸ਼ਹਿਰ ਤੋਂ। ਥੈਂਕ ਯੂ। ਬਹੁਤ ਖੂਬਸੂਰਤ। ਕਿਹੜੇ ਕਿਹੜੇ ਗਮ ਮੈਂ ਲਿਆਇਆ ਤੇਰੇ ਸ਼ਹਿਰ ਤੋਂ। ਬੜੀ ਸੋਚਪੂਰ ਆਵਾਜ਼ ਦੇ ਵਿੱਚ ਆਤਮਾਹਿਰ ਜੀ ਨੇ ਗੀਤ ਪੇਸ਼ ਕੀਤਾ ਹੈ ਆਪਣਾ। ਸੋ ਮੇਰੀ ਅਗਲੀ ਗੁਜ਼ਾਰਿਸ਼ ਹੈ ਪਾਲ ਰੌਕੇ ਜੀ ਨੂੰ ਕਿ ਉਹ ਆਪਣਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨ। ਪਾਲ ਰੌਕੇ। ਬਹੁਤ ਬਹੁਤ ਧੰਨਵਾਦ ਜੀ ਸੋਈ ਸਾਹਿਬ। ਮੈਂ ਗੀਤ ਲੈ ਕੇ ਹਾਜ਼ਰ ਹਾਂ ਜੀ। ਮਾਂ। ਮਾਂ ਤਾਂ ਰੱਬ ਦਾ ਰੂਪ ਇਹ ਹੁੰਦਾ, ਇਹ ਕਹਿੰਦੇ ਨੇ ਲੋਕ ਸਿਆਣੇ। ਮਾਂ ਦੇ ਕਦਮਾਂ ਵਿੱਚ ਸਵਰਗ ਇਹ ਹੁੰਦਾ, ਇਹ ਕੋਈ ਜਾਣਨ ਵਾਲਾ ਹੀ ਜਾਣੇ। ਰੱਬਾ ਨਾ ਬਿਛੜੇ ਕਿਸੇ ਦੀ ਮਾਂ, ਰੱਬਾ ਨਾ ਬਿਛੜੇ ਕਿਸੇ ਦੀ ਮਾਂ। ਰਹੇ ਸਭਨਾ ਦੇ ਸਿਰਾਂ ਉੱਤੇ ਬੋੜਾਂ ਵਰਗੀ ਸ਼ਾਨ, ਹਾਏ ਨਾ ਬਿਛੜੇ ਕਿਸੇ ਦੀ ਮਾਂ। ਰੱਬਾ ਨਾ ਬਿਛੜੇ ਕਿਸੇ ਦੀ ਮਾਂ। ਬਾਪੂ ਝਿੜਕੇ ਬੇਬੇ ਬੁੱਕਲ ਵਿੱਚ ਲੁਕਾ ਲੈਂਦੀ, ਬਾਪੂ ਝਿੜਕੇ ਬੇਬੇ ਬੁੱਕਲ ਵਿੱਚ ਲੁਕਾ ਲੈਂਦੀ। ਚੁੱਕੀ ਰੋਂਦੇ ਪੁੱਤ ਨੂੰ ਝੱਟ ਸੀਨੇ ਨਾਲ ਲਾ ਲੈਂਦੀ, ਚੁੱਕੀ ਰੋਂਦੇ ਪੁੱਤ ਨੂੰ ਝੱਟ ਸੀਨੇ ਨਾਲ ਲਾ ਲੈਂਦੀ। ਝੂਠੇ ਨੇ ਸਭ ਮੰਦਿਰ ਮਸੀਤਾਂ, ਸੱਚਾ ਮਾਂ ਦਾ ਨਾਮ। ਨਾ ਬਿਛੜੇ ਕਿਸੇ ਦੀ ਮਾਂ, ਰੱਬਾ ਨਾ ਬਿਛੜੇ ਕਿਸੇ ਦੀ ਮਾਂ। ਹੋ ਜਾ ਲੇਟ ਤਾਂ ਘਰ ਵਿੱਚ ਬੈਠੀ ਸੁੱਖਾਂ ਸੁਖ ਦੀਏ, ਹੋ ਜਾ ਲੇਟ ਤਾਂ ਘਰ ਵਿੱਚ ਬੈਠੀ ਸੁੱਖਾਂ ਸੁਖ ਦੀਏ। ਤੁਸੀਂ ਦੇਖਿਆ ਨੀ ਮੇਰਾ ਪਾਲ ਲੋਕਾਂ ਤੋਂ ਪੁੱਛਦੀ ਏ। ਜੇ ਹੋ ਜਾ ਲੇਟ ਤਾਂ ਘਰ ਵਿੱਚ ਬੈਠੀ ਸੁੱਖਾਂ ਸੁਖ ਦੀਏ। ਤੁਸੀਂ ਦੇਖਿਆ ਨੀ ਮੇਰਾ ਪਾਲ ਲੋਕਾਂ ਤੋਂ ਪੁੱਛਦੀ ਏ। ਜਿੱਥੇ ਮਾਏ ਪੈਰ ਤਰਿਓ ਚੁੰਮ ਲਵਾਂ ਮੈਂ ਥਾਂ, ਨਾ ਬਿਛੜੇ ਕਿਸੇ ਦੀ ਮਾਂ, ਰੱਬਾ ਨਾ ਬਿਛੜੇ ਕਿਸੇ ਦੀ ਮਾਂ। ਬਹੁਤ ਖੂਬਸੂਰਤ। ਕਿਸੇ ਨੇ ਕਿਹਾ ਹੈ ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਮਾਵਾਂ ਦੇ ਹਰਜਾਨੇ ਲੋਕੋ ਕੌਣ ਭਰੇ। ਪਾਲ ਨੇ ਦੁਨੀਆ ਦੇ ਸਭ ਤੋਂ ਪਾਕ ਪਵਿੱਤਰ ਰਿਸ਼ਤੇ ਦੇ ਬਾਰੇ ਬਹੁਤ ਹੀ ਸੋਹਣਾ ਗੀਤ ਤੁਹਾਡੇ ਸਾਹਮਣੇ ਪੇਸ਼ ਕੀਤਾ। ਬਹੁਤ ਬਹੁਤ ਸ਼ੁਕਰੀਆ ਪਾਲ ਰੌਕੇ ਜੀ। ਤੇ ਮੈਂ ਹੁਣ ਬੇਨਤੀ ਕਰਦਾ ਮੀਤ ਮਲਕੀਤ ਨੂੰ ਕਿ ਉਹ ਆਪਣਾ ਗੀਤ ਤੁਹਾਡੀ ਨਜ਼ਰ ਕਰੇ। ਮੀਤ ਮਲਕੀਤ। ਬਹੁਤ ਬਹੁਤ ਸ਼ੁਕਰੀਆ ਸੋਈ ਸਾਹਿਬ। ਮੈਂ ਪੇਸ਼ ਕਰਦਾ ਆਪਣਾ ਗੀਤ। ਬੈਠ ਕਰਾਂਗੇ ਹਿਸਾਬ, ਜਿਸ ਮੋੜ ਤੇ ਵੀ ਮਿਲੇ, ਤੇਰੇ ਕੋਲ ਪਛਤਾਵੇ ਮੇਰੇ ਕੋਲ ਹੋਣੇ ਗਿਲੇ।
ਬੈਠ ਕਰਾਂਗੇ ਹਿਸਾਬ। ਸਾਡੀ ਇੱਕ ਵੀ ਨਾ ਮੰਨੀ ਤੈ ਮਨਾਈਆਂ ਸੇ ਗੱਲਾਂ, ਸੁੱਤੇ ਸਾਗਰਾਂ ਚ ਭਰ ਭਰ ਆਉਣਗੀਆਂ ਛੱਲਾਂ। ਹੋ ਗਏ ਪੌਣਾ ਚ ਦਫਨ ਸਾਡੇ ਹੌਕੇ ਸਿੱਲੇ ਸਿੱਲੇ, ਤੇਰੇ ਕੋਲ ਪਛਤਾਵੇ ਮੇਰੇ ਕੋਲ ਹੋਣੇ ਗਿਲੇ। ਬੈਠ ਕਰਾਂਗੇ ਹਿਸਾਬ। ਵੰਗਾਂ ਟੁੱਟੀਆਂ ਦੇ ਟੋਟੇ ਕੁਝ ਖਾਤਿਆ ਪੁਰਾਣੇ, ਹੌਲ ਪਾਉਂਦੇ ਕਾਲਜੇ ਨੂੰ ਬੀਤੇ ਤੇਰੇ ਨਾ ਜ਼ਮਾਨੇ। ਵਾਂਗ ਠਿਕਰਾਂ ਦੇ ਖਿੰਡੇ ਸਭ ਵਾਦੇ ਪਿੱਲੇ ਪਿੱਲੇ, ਤੇਰੇ ਕੋਲ ਪਛਤਾਵੇ ਮੇਰੇ ਕੋਲ ਹੋਣੇ ਗਿਲੇ। ਬੈਠ ਕਰਾਂਗੇ ਹਿਸਾਬ। ਜਾਣੇ ਪਿੱਤਲਾਂ ਦੇ ਛੱਲੇ ਯਾਰ ਕੀਮਤੀ ਨਗੀਨੇ, ਸਾਡੇ ਖਾਬਾਂ ਦੇ ਗੁਲਾਬ ਨੀ ਤੂੰ ਨੱਪ ਗਈ ਨਦੀਨੇ। ਜਾਣੇ ਪਿੱਤਲਾਂ ਦੇ ਛੱਲੇ ਯਾਰ ਕੀਮਤੀ ਨਗੀਨੇ, ਸਾਡੇ ਖਾਬਾਂ ਦੇ ਗੁਲਾਬ ਨੀ ਤੂੰ ਨੱਪ ਗਈ ਨਦੀਨੇ। ਅਸੀਂ ਜ਼ਾਰ ਜ਼ਾਰ ਰੋਏ ਤੇਰੇ ਬਿਨ ਬੇਦਿਲੇ, ਤੇਰੇ ਕੋਲ ਪਛਤਾਵੇ ਮੇਰੇ ਕੋਲ ਹੋਣੇ ਗਿਲੇ। ਬੈਠ ਕਰਾਂਗੇ ਹਿਸਾਬ। ਬਹੁਤ ਖੂਬਸੂਰਤ ਮੀਤ ਮਲਕੀਤ ਜੀ, ਗੀਤ ਬਹੁਤ ਸੋਹਣਾ ਤੇ ਗਾਇਆ ਬਹੁਤ ਸੋਹਣਾ। ਹੁਣ ਮੈਂ ਬੇਨਤੀ ਕਰਦਾ ਸੁਰਜੀਤ ਸੰਧੂ ਨੂੰ ਕਿ ਉਹ ਆਪਣਾ ਗੀਤ ਤੁਹਾਡੇ ਸਾਨੂੰ ਪੇਸ਼ ਕਰੇ। ਸੁਰਜੀਤ ਸੰਧੂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਗੀਤ ਦੇ ਬੋਲ ਨੇ ਕਲਮ ਉੱਠੇਗੀ ਮੇਰੀ। ਕਲਮ ਉੱਠੇਗੀ ਮੇਰੀ ਵਿਚਾਰੇ ਲੋਕਾਂ ਲਈ, ਸੋਹਣਾ। ਕਰਾਂ ਦੁਆਵਾਂ ਵਕਤ ਦੇ ਮਾਰੇ ਲੋਕਾਂ ਲਈ। ਕਲਮ ਉੱਠੇਗੀ ਮੇਰੀ ਵਿਚਾਰੇ ਲੋਕਾਂ ਲਈ। ਨੰਗੇ ਪਿੰਡੇ ਹਾੜ ਦੀ ਰੁੱਤੇ ਕਰਨ ਦਿਹਾੜੀ ਜੋ, ਨੰਗੇ ਪਿੰਡੇ ਹਾੜ ਦੀ ਰੁੱਤੇ ਕਰਨ ਦਿਹਾੜੀ ਜੋ, ਰੁੱਖੀ ਮਿੱਸੀ ਖਾ ਕਰਨ ਗੁਜ਼ਾਰੇ ਲੋਕਾਂ ਲਈ। ਕਲਮ ਉੱਠੇਗੀ ਮੇਰੀ ਵਿਚਾਰੇ ਲੋਕਾਂ ਲਈ। ਕੱਚੇ ਕੋਠੇ ਚੌਂਦੇ ਵਿੱਚ ਬਰਸਾਤਾਂ ਦੇ, ਕੱਚੇ ਕੋਠੇ ਚੌਂਦੇ ਵਿੱਚ ਬਰਸਾਤਾਂ ਦੇ, ਠੁਰ ਠੁਰ ਕਰਦੇ ਬੇਸਹਾਰੇ ਲੋਕਾਂ ਲਈ। ਕਲਮ ਉੱਠੇਗੀ ਮੇਰੀ ਵਿਚਾਰੇ ਲੋਕਾਂ ਲਈ। ਘਰ ਵਿੱਚ ਚੁੱਲ੍ਹਾ ਪਰ ਚੁੱਲ੍ਹੇ ਵਿੱਚ ਅੱਗ ਨਹੀਂ, ਘਰ ਵਿੱਚ ਚੁੱਲ੍ਹਾ ਪਰ ਚੁੱਲ੍ਹੇ ਵਿੱਚ ਅੱਗ ਨਹੀਂ। ਉਸਾਰ ਆਏ ਜੋ
ਮਹਿਲ ਮੁਨਾਰੇ ਲੋਕਾਂ ਲਈ। ਕਲਮ ਉੱਠੇਗੀ ਮੇਰੀ ਵਿਚਾਰੇ ਲੋਕਾਂ ਲਈ। ਭਾਵੇਂ ਇੱਕ ਦਿਨ ਮਰ ਮੁੱਕ ਜਾਣਾ ਸੰਧੂ ਨੇ, ਭਾਵੇਂ ਇੱਕ ਦਿਨ ਮਰ ਮੁੱਕ ਜਾਣਾ ਸੰਧੂ ਨੇ। ਬਣ ਜਾਵਾਂ ਤਲਵਾਰ ਹੰਕਾਰੇ ਲੋਕਾਂ ਲਈ। ਕਲਮ ਉੱਠੇਗੀ ਮੇਰੀ ਵਿਚਾਰੇ ਲੋਕਾਂ ਲਈ। ਕਰਾਂ ਦੁਆਵਾਂ ਵਕਤ ਦੇ ਮਾਰੇ ਲੋਕਾਂ ਲਈ। ਕਲਮ ਉੱਠੇਗੀ ਮੇਰੀ ਵਿਚਾਰੇ ਲੋਕਾਂ ਲਈ। ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸਰਜੀਤ ਸੰਧੂ ਜੀ, ਜਿਨ੍ਹਾਂ ਨੇ ਕਲਮ ਦੇ ਫਰਜ਼ ਤੇ ਹਾਸ਼ੀਏ ਤੇ ਬੈਠੇ ਹੋਏ ਲੋਕ ਜਿਹੜੇ ਆ ਉਹਨਾਂ ਦੀ ਜ਼ਿੰਦਗੀ ਦੀ ਤਸਵੀਰ ਜਿਹੜੀ ਹੈ ਬਹੁਤ ਸੋਹਣੀ ਪੇਸ਼ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਸੰਧੂ ਸਾਹਿਬ। ਹੁਣ ਮੈਂ ਗੁਜ਼ਾਰਿਸ਼ ਕਰਦਾ ਸਾਡੇ ਗੀਤਕਾਰ ਗਾਇਕ ਆਤਮਾ ਸਿੰਘ ਹੀਰ ਜੀ ਨੂੰ ਕਿ ਉਹ ਆਪਣਾ ਗੀਤ ਪੇਸ਼ ਕਰਨ। ਆਤਮਾ ਹੀਰ ਜੀ। ਹਾਂਜੀ, ਥੈਂਕ ਯੂ ਧੰਨਵਾਦ। ਤਾਂ ਆਪਣਾ ਮੈਂ ਗੀਤ ਤਪਦੀ ਸਵੇਰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ। ਉਹ ਤਪਦੀ ਸਵੇਰ ਜਿੱਥੇ, ਉਹ ਤਪਦੀ ਸਵੇਰ ਜਿੱਥੇ ਓਏ ਠਰਦੀ ਦੁਪਹਿਰ ਓਏ। ਕਿਹੋ ਜਿਹਾ ਦੇਖਿਆ ਮੈਂ ਯਾਰਾ ਤੇਰਾ ਸ਼ਹਿਰ ਓਏ। ਸੋਹਣਾ। ਤਪਦੀ ਸਵੇਰ ਜਿੱਥੇ ਓਏ ਠਰਦੀ ਦੁਪਹਿਰ ਓਏ। ਕਿਹੋ ਜਿਹਾ ਦੇਖਿਆ ਮੈਂ ਯਾਰਾ ਤੇਰਾ ਸ਼ਹਿਰ ਓਏ, ਯਾਰਾ ਤੇਰਾ ਸ਼ਹਿਰ ਓਏ। ਉਹ ਪਿਆਸ ਨੂੰ ਮਿਟਾਉਂਦੇ ਹੋਏ ਖੁਦ ਮਿਟ ਚੱਲੇ ਹਾਂ, ਖੁਦ ਮਿਟ ਚੱਲੇ ਹਾਂ। ਪਿਆਸ ਨੂੰ ਮਿਟਾਉਂਦੇ ਹੋਏ ਖੁਦ ਮਿਟ ਚੱਲੇ ਹਾਂ, ਖੁਦ ਮਿਟ ਚੱਲੇ ਹਾਂ। ਪਾਣੀਆਂ ਦੇ ਵਿੱਚ ਕੋਲੀ, ਪਾਣੀਆਂ ਦੇ ਵਿੱਚ ਕੋਲੀ ਲੱਗਦੀ ਐ ਜ਼ਹਿਰ ਓਏ। ਕਿਹੋ ਜਿਹਾ ਦੇਖਿਆ ਮੈਂ ਯਾਰਾ ਤੇਰਾ ਸ਼ਹਿਰ ਓਏ, ਯਾਰਾ ਤੇਰਾ ਸ਼ਹਿਰ ਓਏ। ਉਹ ਕਰਦੀ ਹੈ ਕੰਮ ਇੱਥੇ ਜੀਬ ਤਲਵਾਰ ਦਾ, ਜੀਬ ਤਲਵਾਰ ਦਾ। ਕਰਦੀ ਹੈ ਕੰਮ ਇੱਥੇ ਜੀਬ ਤਲਵਾਰ ਦਾ, ਜੀਬ ਤਲਵਾਰ ਦਾ। ਧਰਮਾਂ ਦੇ ਨਾਂ ਤੇ ਲੋਕੀ, ਧਰਮਾਂ ਦੇ ਨਾਂ ਤੇ ਲੋਕੀ ਓਏ ਕੱਢਦੇ ਨੇ ਵੈਰ ਓਏ। ਕਿਹੋ ਜਿਹਾ ਦੇਖਿਆ ਮੈਂ ਯਾਰਾ ਤੇਰਾ ਸ਼ਹਿਰ ਓਏ, ਯਾਰਾ ਤੇਰਾ ਸ਼ਹਿਰ ਓਏ। ਉਹ ਗੁਰੂ ਘਰ ਲੱਗਦੇ ਮੈਦਾਨ ਜਿਵੇਂ ਜੰਗ ਦੇ, ਮੈਦਾਨ ਜਿਵੇਂ ਜੰਗ ਦੇ। ਗੁਰੂ ਘਰ ਲੱਗਦੇ ਮੈਦਾਨ ਜਿਵੇਂ ਜੰਗ ਦੇ, ਮੈਦਾਨ ਜਿਵੇਂ ਜੰਗ ਦੇ। ਕਿੱਥੇ ਜਾ ਕੇ ਮੰਗਾ ਹੁਣ, ਕਿੱਥੇ ਜਾ ਕੇ ਮੰਗਾ ਹੁਣ ਰਹਿਮਤਾਂ ਦੀ ਖੈਰ ਓਏ। ਕਿਹੋ ਜਿਹਾ ਦੇਖਿਆ ਮੈਂ ਯਾਰਾ ਤੇਰਾ ਸ਼ਹਿਰ ਓਏ। ਓਏ ਆਪਣੇ ਰਾਹਾਂ 'ਚ ਕਾਲੇ ਕੰਡਿਆਂ ਨੂੰ ਬੀਜਣਾ, ਕੰਡਿਆਂ ਨੂੰ ਬੀਜਣਾ। ਆਪਣੇ ਰਾਹਾਂ 'ਚ ਕਾਲੇ ਕੰਡਿਆਂ ਨੂੰ ਬੀਜਣਾ, ਕੰਡਿਆਂ ਨੂੰ ਬੀਜਣਾ। ਤੁਰਨਾ ਪਿਆ ਤੇ ਕਿੱਥੇ, ਤੁਰਨਾ ਪਿਆ ਤੇ ਕਿੱਥੇ ਰੱਖਣੇ ਨੇ ਪੈਰ ਓਏ। ਕਿਹੋ ਜਿਹਾ ਦੇਖਿਆ ਮੈਂ ਯਾਰਾ ਤੇਰਾ ਸ਼ਹਿਰ ਓਏ। ਤਪਦੀ ਸਵੇਰ ਜਿੱਥੇ, ਤਪਦੀ ਸਵੇਰ ਜਿੱਥੇ ਠਰਦੀ ਦੁਪਹਿਰ ਓਏ। ਕਿਹੋ ਜਿਹਾ ਦੇਖਿਆ ਮੈਂ ਯਾਰਾ ਤੇਰਾ ਸ਼ਹਿਰ ਓਏ, ਯਾਰਾ ਤੇਰਾ ਸ਼ਹਿਰ ਓਏ। ਧੰਨਵਾਦ। ਬਹੁਤ ਖੂਬਸੂਰਤ, ਬਹੁਤ ਖੂਬਸੂਰਤ ਆਤਮਾ ਹੀਰ ਜੀ। ਬੜੇ ਸੋਹਣੇ ਸ਼ਬਦ ਤੁਸੀਂ ਪੇਸ਼ ਕੀਤੇ ਨੇ, ਬੜੇ ਸੋਹਣੇ ਵਿਚਾਰ।
ਤੇ ਆਵਾਜ਼ ਦੇ ਵਿੱਚ ਵੀ ਬਹੁਤ ਦਮ ਹੈ। ਸੁਣ ਬੇਨਤੀ ਕਰਦਾ ਮੈਂ ਪਾਲ ਰੌਕੇ ਜੀ ਨੂੰ ਕਿ ਉਹ ਆਪਣਾ ਗੀਤ ਪੇਸ਼ ਕਰਨ। ਪਾਲ ਰੌਕੇ। ਮੈਂ ਦੂਸਰਾ ਗੀਤ ਲੈ ਕੇ ਹਾਜ਼ਰ ਹਾਂ। ਪਰਦੇਸੀ। ਅੰਬਰਾਂ ਤੇ ਆਥਣ ਦਾ ਤਾਰਾ ਜਦ ਚੜੇਗਾ, ਅੰਬਰਾਂ ਤੇ ਆਥਣ ਦਾ ਤਾਰਾ ਜਦ ਚੜੇਗਾ, ਦੂਰ ਜਾਣ ਵਾਲਿਆ ਕੋਈ ਯਾਦ ਤੈਨੂੰ ਕਰੇਗਾ। ਵਾਹ ਸੋਹਣਾ। ਅੰਬਰਾਂ ਤੇ ਆਥਣ ਦਾ ਤਾਰਾ ਜਦ ਚੜੇਗਾ, ਇਸ਼ਕ ਚ ਸੜੇਦਾ ਕੋਈ ਦਾਰੂ ਨਹੀਂ ਟੋਲਣਾ, ਰੁੱਸ ਜਾਂਦਾ ਰੱਬ ਇਹਨਾਂ ਲੋਕਾਂ ਨੇ ਕੀ ਬੋਲਣਾ, ਰੁੱਸ ਜਾਂਦਾ ਰੱਬ ਇਹਨਾਂ ਲੋਕਾਂ ਨੇ ਕੀ ਬੋਲਣਾ, ਪਰੇਸ਼ਾਨ ਆਪਣੇ ਤੋਂ ਦਿਲ ਇਹ ਡਰੇਗਾ, ਦੂਰ ਜਾਣ ਵਾਲਿਆ ਕੋਈ ਯਾਦ ਤੈਨੂੰ ਕਰੇਗਾ, ਦੂਰ ਜਾਣ ਵਾਲਿਆ ਕੋਈ ਯਾਦ ਤੈਨੂੰ ਕਰੇਗਾ। ਸਾਡੇ ਨਾਲੋਂ ਚੰਗੇ ਉਜਾੜਾਂ ਦੇ ਥੋਰ ਵੇ, ਸਾਡੇ ਨਾਲੋਂ ਚੰਗੇ ਉਜਾੜਾਂ ਦੇ ਥੋਰ ਵੇ, ਕੱਢ ਆਏ ਫੁੱਲ ਗੇੜੇ ਮਾਰਦੇ ਨੇ ਪੌਰ ਵੇ, ਮਸਲੇ ਜੋ ਪੈਰਾਂ ਥੱਲੇ, ਮਸਲੇ ਜੋ ਪੈਰਾਂ ਥੱਲੇ ਕੌਣ ਕੌਣ ਵੇਖੜੇਗਾ, ਦੂਰ ਜਾਣ ਵਾਲਿਆ ਕੋਈ ਯਾਦ ਤੈਨੂੰ ਕਰੇਗਾ, ਦੂਰ ਜਾਣ ਵਾਲਿਆ ਕੋਈ ਯਾਦ ਤੈਨੂੰ ਕਰੇਗਾ। ਪਾਲੀ ਵੇਖ ਸਾਈਆ ਸਾਡਾ ਨੋਚ ਗਿਓ ਮਾਸ ਵੇ, ਹੱਡੀਆਂ ਦੀ ਮੁੱਠੀ ਜਿੰਦੀ ਹੋ ਗਈ ਉਦਾਸ ਵੇ, ਹੱਡੀਆਂ ਦੀ ਮੁੱਠੀ ਜਿੰਦੀ ਹੋ ਗਈ ਉਦਾਸ ਵੇ, ਹਰੇ ਹੋਏ ਮੁਕੱਦਰਾਂ ਨਾਲ ਕੋਈ ਕਿੰਨਾ ਕੁ ਲੜੇਗਾ, ਦੂਰ ਜਾਣ ਵਾਲਿਆ ਕੋਈ ਯਾਦ ਤੈਨੂੰ ਕਰੇਗਾ, ਅੰਬਰਾਂ ਤੇ ਆਥਣ ਦਾ ਤਾਰਾ ਜਦ ਚੜੇਗਾ, ਦੂਰ ਜਾਣ ਵਾਲਿਆ ਕੋਈ ਯਾਦ ਤੈਨੂੰ ਕਰੇਗਾ। ਬਹੁਤ ਬਹੁਤ ਸ਼ੁਕਰੀਆ ਪਾਲ ਰੌਕੇ। ਦੂਰ ਜਾਣ ਵਾਲਿਆ ਕੋਈ ਯਾਦ ਤੈਨੂੰ ਕਰੇਗਾ। ਸੋ ਯਾਦ ਨੂੰ ਪੇਸ਼ ਕਰਦਾ, ਮਹਿਬੂਬ ਦੀ ਯਾਦ ਨੂੰ ਪੇਸ਼ ਕਰਦਾ ਗੀਤ ਬਹੁਤ ਸੋਹਣਾ ਪਾਲ ਨੇ ਬੋਲਿਆ। ਤੇ ਹੁਣ ਮੇਰੀ ਗੁਜ਼ਾਰਿਸ਼ ਹੈ ਮੀਤ ਮਲਕੀਤ ਨੂੰ ਕਿ ਉਹ ਆਪਣਾ ਅਗਲਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨ। ਮੀਤ ਮਲਕੀਤ। ਧੰਨਵਾਦ ਸੋਈ ਸਾਹਿਬ। ਅਗਲਾ ਗੀਤ ਪੇਸ਼ ਕਰਦਾ ਜੀ। ਕੈਸੀ ਲਿਖਵਾਈ ਅਸੀਂ ਵਾਹ ਲੋਕੋ ਤਕਦੀਰੇ, ਕੈਸੀ ਲਿਖਵਾਈ ਅਸੀਂ ਲੋਕੋ ਤਕਦੀਰੇ, ਨਾ ਹੀ ਕੋਈ ਸੋਹਣੀ ਮਿਲੀ ਨਾ ਹੀ ਕੋਈ ਹੀਰੇ, ਕੈਸੀ ਲਿਖਵਾਈ ਅਸੀਂ। ਦੋ ਬੋਲ ਪਿਆਰ ਵਾਲੇ ਹੋਏ ਨਾ ਨਸੀਬ ਮੈਨੂੰ, ਨੇਹੋਂ ਵਾਲੀ ਤੰਦ ਤੋੜੀ ਕਰਕੇ ਕਰੀਬ ਮੈਨੂੰ। ਦੋ ਬੋਲ ਪਿਆਰ ਵਾਲੇ ਹੋਏ ਨਾ ਨਸੀਬ ਮੈਨੂੰ, ਨੇਹਾਂ ਵਾਲੀ ਤੰਦ ਤੋੜੀ ਕਰਕੇ ਕਰੀਬ ਮੈਨੂੰ। ਤੁਰ ਗਈਏ ਰੀਝਾਂ ਨੂੰ ਕਰ ਲੀਰੋ ਲੀਰੇ, ਨਾ ਹੀ ਕੋਈ ਸੋਹਣੀ ਮਿਲੀ ਨਾ ਹੀ ਕੋਈ ਹੀਰੇ, ਰੱਬਾ ਸਾਡੇ ਲੇਖਾਂ ਦੀ। ਉਮਰਾਂ ਤੋਂ ਪਿਆਸੇ ਹਾਂ ਤਰਸੇ ਪਿਆਰ ਨੂੰ,
ਜੀ ਪਰ ਵੇਖ ਵੀ ਨਾ ਸਕੇ ਅਸੀਂ ਯਾਰ ਨੂੰ। ਉਮਰਾਂ ਤੋਂ ਪਿਆਸੇ ਹਾਂ ਤਰਸੇ ਪਿਆਰ ਨੂੰ, ਜੀ ਪਰ ਵੇਖ ਵੀ ਨਾ ਸਕੇ ਅਸੀਂ ਯਾਰ ਨੂੰ। ਆਰ ਪਾਰ ਹਿਜਰਾਂ ਦਾ ਹੋਇਆ ਸੀਨੇ ਤੀਰੇ, ਨਾਹੀਂ ਕੋਈ ਸੋਹਣੀ ਮਿਲੀ ਨਾਹੀਂ ਕੋਈ ਹੀਰੇ। ਕੈਸੀ ਲਿਖਵਾਈ ਅਸੀਂ ਲੋਕੋ ਤਕਦੀਰੇ, ਕੈਸੀ ਲਿਖਵਾਈ ਅਸੀਂ। ਉਮਰਾਂ ਤੋਂ ਪਿਆਸੇ ਹਾਂ ਤਰਸੇ ਹਾਂ ਪਿਆਰ ਨੂੰ, ਜੀ ਪਰ ਵੇਖ ਵੀ ਨਾ ਸਕੇ ਅਸੀਂ ਯਾਰ ਨੂੰ। ਉਹਦੀ ਤਸਵੀਰ ਨੂੰ ਮੈਂ ਨੀਜਾਂ ਲਾ ਕੇ ਤੱਕਦਾ, ਬਿਰਹਾ ਦੀ ਪੀੜਾ ਦੱਸੋ ਕਿਸ ਕੋਨੇ ਰੱਖ ਲਾਂ। ਉਹਦੀ ਤਸਵੀਰ ਨੂੰ ਮੈਂ ਨੀਜਾਂ ਲਾ ਕੇ ਤੱਕਦਾ, ਬਿਰਹਾ ਦੀ ਪੀੜਾ ਦੱਸੋ ਕਿਸ ਕੋਨੇ ਰੱਖ ਲਾਂ। ਰੋਵੇ ਮਲਕੀਤ ਨੈਣੀ ਪਰ ਪਰ ਨੀਰੇ, ਨਾਹੀਂ ਕੋਈ ਸੋਹਣੀ ਮਿਲੀ ਨਾਹੀਂ ਕੋਈ ਹੀਰੇ। ਕੈਸੀ ਲਿਖਵਾਈ ਅਸੀਂ ਲੋਕੋ ਤਕਦੀਰੇ, ਨਾਹੀਂ ਕੋਈ ਸੋਹਣੀ ਮਿਲੀ ਨਾਹੀਂ ਕੋਈ ਹੀਰੇ। ਕੈਸੀ ਲਿਖਵਾਈ ਅਸੀਂ। ਬਹੁਤ ਖੂਬਸੂਰਤ, ਬਹੁਤ ਸੋਹਣਾ ਗੀਤ, ਅਲਫਾਜ਼ ਤੇ ਆਵਾਜ਼ ਵੀ ਬਹੁਤ ਸੋਹਣੀ। ਤੇ ਹੁਣ ਅਸੀਂ ਅੰਤਮ ਦੌਰ ਦੇ ਵਿੱਚ ਆਖਰੀ ਗੀਤ ਸਰਜੀਤ ਸੰਧੂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਪੇਸ਼ ਕਰੇ। ਸਰਜੀਤ ਸੰਧੂ ਜੀ। ਸ਼ੁਕਰੀਆ ਸੋਈ ਸਾਹਿਬ। ਜ਼ਿੰਦਗੀ ਦੇ 4 ਦਿਨ। ਜ਼ਿੰਦਗੀ ਦੇ 4 ਦਿਨ ਸੱਜਣਾ, ਹੱਸ ਖੇਡ ਕੇ ਲੰਘਾ ਲੈ ਤੂੰ। ਸੋਹਣਾ। ਜ਼ਿੰਦਗੀ ਦੇ 4 ਦਿਨ ਸੱਜਣਾ, ਹੱਸ ਖੇਡ ਕੇ ਲੰਘਾ ਲੈ ਤੂੰ। ਈਰਖਾ ਨੂੰ ਦਿਲ ਵਿੱਚੋਂ ਕੱਢ ਕੇ, ਈਰਖਾ ਨੂੰ ਦਿਲ ਵਿੱਚੋਂ ਕੱਢ ਕੇ, ਦੁੱਖ ਦਰਦ ਵੰਡਾ ਲੈ ਤੂੰ। ਜ਼ਿੰਦਗੀ ਦੇ 4 ਦਿਨ ਸੱਜਣਾ, ਹੱਸ ਖੇਡ ਕੇ ਲੰਘਾ ਲੈ ਤੂੰ। ਹੰਕਾਰ ਕਿਸ ਗੱਲ ਦਾ ਤੂੰ ਕਰੀ ਜਾਨਾ ਏ, ਕਿਹੜੀ ਗੱਲੋਂ ਦਿਨ ਰਾਤ ਮਰੀ ਜਾਨਾ ਏ। ਹੰਕਾਰ ਕਿਸ ਗੱਲ ਦਾ ਤੂੰ ਕਰੀ ਜਾਨਾ ਏ, ਕਿਹੜੀ ਗੱਲੋਂ ਦਿਨ ਰਾਤ ਮਰੀ ਜਾਨਾ ਏ। ਖਾਲੀ ਹੱਥ ਆਇਆ ਖਾਲੀ ਤੁਰ ਜਾਵਣਾ, ਗੱਲ ਮਨ ਚ ਵਸਾ ਲੈ ਤੂੰ। ਜ਼ਿੰਦਗੀ ਦੇ 4 ਦਿਨ ਸੱਜਣਾ, ਹੱਸ ਖੇਡ ਕੇ ਲੰਘਾ ਲੈ ਤੂੰ। ਪਾਣੀਆਂ ਚ ਜ਼ਹਿਰ ਘੋਲੇ ਵੱਡੇ ਰੁੱਖਾਂ ਨੂੰ, ਲੱਗੇ ਨਾ ਬਿਮਾਰੀ ਕਹੇ ਧੀਆਂ ਪੁੱਤਾਂ ਨੂੰ। ਖੁਦ ਮਾਰ ਕੇ ਕੁਹਾੜੀ ਪੈਰ ਆਪਣੇ, ਰੋਗ ਵੱਲੇ ਹੀ ਲਵਾ ਲੈ ਤੂੰ। ਜ਼ਿੰਦਗੀ ਦੇ 4 ਦਿਨ ਸੱਜਣਾ, ਹੱਸ ਖੇਡ ਕੇ ਲੰਘਾ ਲੈ ਤੂੰ। ਜਾਤ ਪਾਤ ਧਰਮਾਂ ਦੇ ਨਾਂ ਤੇ ਲੜਨਾ, ਦੂਜੇ ਦੀ ਤਰੱਕੀ ਵੇਖ ਵੇਖ ਸਾੜਨਾ। ਜਾਤ ਪਾਤ ਧਰਮਾਂ ਦੇ ਨਾਂ ਤੇ ਲੜਨਾ, ਦੂਜੇ ਦੀ ਤਰੱਕੀ ਵੇਖ ਵੇਖ ਸਾੜਨਾ। ਚੰਗੇ ਕੰਮ ਹੀ ਬੰਦੇ ਨੂੰ ਜਿਉਂਦਾ ਰੱਖਦੇ, ਪਿਆਰ ਸਭ ਨਾਲ ਪਾ ਲੈ ਤੂੰ। ਜ਼ਿੰਦਗੀ ਦੇ 4 ਦਿਨ ਸੱਜਣਾ, ਹੱਸ ਖੇਡ ਕੇ ਲੰਘਾ ਲੈ ਤੂੰ। ਕਰ ਚੰਗੇ ਕੰਮ ਐਸਾ ਯਾਦ ਕਰੇ ਦੁਨੀਆ, ਤੇਰੇ ਪਿੱਛੇ ਸੰਧੂ ਸੁਰਜੀਤ ਮਰੇ ਦੁਨੀਆ। ਸੋਹਣਾ। ਵਸ ਲੋਕਾਂ ਦੇ ਦਿਲਾਂ 'ਚ ਚੰਨ ਮੱਖਣਾ, ਗੁੱਡੀ ਅੰਬਰੀ ਚੜਾ ਲੈ ਤੂੰ। ਜ਼ਿੰਦਗੀ ਦੇ 4 ਦਿਨ ਸੱਜਣਾ, ਹੱਸ ਖੇਡ ਕੇ ਲੰਘਾ ਲੈ ਤੂੰ। ਈਰਖਾ ਨੂੰ ਦਿਲ ਵਿੱਚੋਂ ਕੱਢ ਕੇ, ਈਰਖਾ ਨੂੰ ਦਿਲ ਵਿੱਚੋਂ ਕੱਢ ਕੇ, ਦੁੱਖ ਦਰਦ ਵੰਡਾ ਲੈ ਤੂੰ। ਜ਼ਿੰਦਗੀ ਦੇ 4 ਦਿਨ ਸੱਜਣਾ, ਹੱਸ ਖੇਡ ਕੇ ਲੰਘਾ ਲੈ ਤੂੰ। ਹੱਸ ਖੇਡ ਕੇ ਲੰਘਾ ਲੈ ਤੂੰ। ਸ਼ੁਕਰੀਆ ਜੀ। ਬਹੁਤ ਸੋਹਣਾ। ਸਰਜੀਤ ਸੰਧੂ ਨੇ ਜ਼ਿੰਦਗੀ
ਦੀ ਸ਼ੈਲੀ ਜਿਹੜੀ ਹੈ ਉਹਨੂੰ ਜੀਣ ਦਾ ਸਾਰ ਕੱਢ ਕੇ ਪੇਸ਼ ਕਰਤਾ ਗੀਤ ਦੇ ਵਿੱਚ। ਬਹੁਤ ਹੀ ਪਿਆਰਾ ਗੀਤ। ਸ਼ੁਕਰੀਆ ਸਰ ਸਾਹਿਬ। ਸੋ ਪਿਆਰੇ ਦਰਸ਼ਕੋ, ਸ਼ਬਦਾਂ ਦੀ ਅਜ਼ਮਤ ਨੂੰ ਤੁਸੀਂ ਬਹੁਤ ਪਿਆਰ ਦਿੱਤਾ। ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਵੱਖ-ਵੱਖ ਰੰਗ, ਪੁਖਤਾ ਸ਼ਾਇਰੀ ਤੁਹਾਡੇ ਸਾਹਮਣੇ ਪੇਸ਼ ਕਰੀਏ। ਤੁਹਾਡੇ ਸੁਝਾਵਾਂ ਦਾ, ਤੁਹਾਡੇ ਪਿਆਰ ਦਾ, ਸਤਿਕਾਰ ਦਾ ਹਮੇਸ਼ਾ ਇੰਤਜ਼ਾਰ ਰਿਹਾ ਹੈ। ਸੋ ਇਸ ਪ੍ਰੋਗਰਾਮ ਨੂੰ ਮਾਣਨਾ, ਵੇਖਣਾ। ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਇਹ ਪ੍ਰੋਗਰਾਮ ਸਿੱਧਾ ਪ੍ਰਸਾਰਿਤ ਹੁੰਦਾ ਹੈ। ਸੋ ਵੇਖਣਾ ਨਾ ਭੁੱਲਣਾ ਔਰ ਤੁਹਾਡੇ ਜਵਾਬ ਦੀ ਉਡੀਕ ਰਹੂਗੀ। ਬਹੁਤ ਸਾਰੇ ਪਿਆਰ ਸਹਿਤ ਤੁਹਾਡਾ ਸਰਬਜੀਤ ਸੋਹੀ। ਫਿਰ ਮਿਲਦੇ ਹਾਂ ਅਗਲੀ ਕਿਸ਼ਤ ਦੇ ਵਿੱਚ। ਧੰਨਵਾਦ, ਸ਼ੁਕਰੀਆ, ਨਮਸਕਾਰ। ਸ਼ੁਕਰੀਆ।